ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਭਾਜਪਾ 'ਚ ਆਏ ਵੱਡੇ ਨੇਤਾ ਦਾ ਖੁਲਾਸਾ, ਪੈਸੇ ਆਫਰ ਹੋਏ ਸੀ। ਮੇਰੇ ਖਿਆਲ ਨਾਲ ਨਾਰਾ ਲਾਉਣਾ ਚਾਹੀਦਾ, ਇਹੋ ਜਿਹੇ ਜਿਹੜੇ ਇਮਾਨਦਾਰ ਬੰਦੇ ਆ ਰਾਜਨੀਤੀ 'ਚ ਹੈਗੇ ਆ, ਇਹਨਾਂ ਦੇ ਨਾਮ ਦਾ ਨਾਰਾ ਬੁਲੰਦ ਕਰਨਾ ਚਾਹੀਦਾ ਹੈ ਕਿ ਵਾਕਿਆ ਦੱਸਦਾ ਰਹੇ ਨਾ ਕਿ ਆਫਰ ਹੋਈ ਹੈ। ਔਰ ਇਹ ਜਨਾਬ ਆ ਜਿਹੜੇ ਸ਼੍ਰੀਮੰਤ ਪਟੇਲ, ਇਹ ਕਹਿੰਦੇ ਆ ਕਿ ਪਟੇਲ ਤੇ ਪਾਟਲ ਆਪਾਂ ਥੋੜੇ ਕਨਫਿਊਜ਼ ਹੋ ਜਾਂਦੇ ਹਾਂ, ਇਹ ਪਾਟਿਲ ਸਾਹਿਬ ਆ। ਤਾਂ ਪਾਟਿਲ ਸਾਹਿਬ ਜਿਹੜੇ ਆ, ਇਹਨਾਂ ਨੂੰ ਜਦੋਂ ਪਟਿਆ ਗਿਆ, ਮਤਲਬ ਕਿ ਇਹਨਾਂ ਨੂੰ ਪੱਟ ਕੇ ਜਦੋਂ ਜਿਵੇਂ ਹੰਸਰਾ ਜਾਂਦਾ ਸੀਗਾ, ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਲੋਂ ਬੂਟਾ, ਤੇ ਜਦੋਂ ਇਹਨੂੰ ਪੁੱਟ ਕੇ ਲੈ ਕੇ ਗਏ ਆ ਭਾਜਪਾ ਵਾਲੇ, ਉਸ ਵੇਲੇ ਦੀ ਗੱਲ ਕਰ ਰਿਹਾ ਪਾਟਿਲ ਸਾਹਿਬ, ਕਹਿੰਦਾ ਕਿ ਉਦੋਂ ਮੈਨੂੰ ਪੈਸਿਆਂ ਦੀ ਆਫਰ ਹੋਈ ਸੀਗੀ, ਪਰ ਆਪਾਂ ਲੈ ਕੋਈ ਨਹੀਂ, ਆਪਾਂ ਉਹਨਾਂ ਦੇ ਨਾਲ ਡੀਲ ਜਿਹੜੀ ਕੀਤੀ ਸੀਗੀ ਉਹ ਕੀਤੀ ਸੀਗੀ ਕਿ ਮੈਨੂੰ ਮੰਤਰੀ ਬਣਾ ਦਿਓ। ਤਾਂ ਉਸ ਤੋਂ ਬਾਅਦ ਕਹਿੰਦੇ ਜੀ ਕਿ ਉਹਨਾਂ ਨੇ ਮੰਤਰੀ ਬਣਾਇਆ ਨਹੀਂ, ਪਤਾ ਨਹੀਂ ਬਣਾਇਆ ਕਿ ਨਹੀਂ ਬਣਾਇਆ, ਪਰ ਕਹਿੰਦੇ ਕਿ ਉਦੋਂ ਭਰੋਸਾ ਜ਼ਰੂਰ ਦਿੱਤਾ ਸੀ। ਚਲੋ, ਇਹ ਡੀਲ ਸੀ ਜਿਹੜੀ ਕਿ ਉਹਨਾਂ ਨੇ ਬਿਨਾਂ ਕਹਿ ਲਓ ਕਿ ਕੋਈ ਸੰਕੋਚ ਕੀਤੇ ਆ ਜਾਂ ਸਾਰਾ ਕੁਛ ਲੁਕਾਏ ਤੋਂ ਬਿਨਾਂ ਇਹ ਦੱਸ ਦਿੱਤਾ ਕਿ ਪੈਸੇ ਆਫਰ ਹੋਏ ਸਨ। ਖੈਰ, ਇਹ ਹੋਵੇਗਾ ਕਿ ਉਹਨੂੰ ਮਨਪਸੰਦੀਦਾ ਸੀਟ ਨਹੀਂ ਮਿਲੀ ਹੋਏਗੀ, ਮੰਤਰਾਲਾ ਨਹੀਂ ਮਿਲਿਆ ਹੋਏਗਾ, ਜਾਂ ਕੋਈ ਹੋਰ ਲਾਰਾ ਲੱਗਿਆ ਹੋਊਗਾ। ਸੋ ਹੁਣ ਆਹੀ ਕੁਛ ਹੁੰਦਾ ਇਹਨਾਂ ਕੋਲੇ। ਜੇ ਅਸਲ ਦੇ ਵਿੱਚ ਜ਼ਮੀਰ ਦਾ ਮਾਲਕ ਹੁੰਦਾ ਤੇ ਉਸੇ ਵੇਲੇ ਠੁਕਰਾ ਦਿੰਦਾ ਕਿ ਮੇਰਾ ਮੁੱਲ ਪਾਇਆ ਜਾ ਰਿਹਾ ਹੈ, ਔਰ ਤੁਹਾਡਾ ਮੁੱਲ ਪਾਇਆ ਜਾ ਰਿਹਾ, ਤੁਸੀਂ ਕਿਹਾ ਕਿ ਨਹੀਂ ਕਾਗਜ਼ ਨਹੀਂ ਚਾਹੀਦੇ, ਬਸ ਇਹ ਆ ਕਿ ਕਾਗਜ਼ ਛਾਪਣ ਵਾਲੀ ਮਸ਼ੀਨ ਤੇ ਬਿਠਾ ਦੇ। ਸਹੀ ਗੱਲ ਆ ਕੀ ਆ ਬਈ? ਦੇਖੋ ਕਿਵੇਂ ਬੇਵਕੂਫ ਬਣਾਉਂਦੇ ਆ ਆਪਣੇ ਆਪ ਨੂੰ, ਇਹ ਸੱਤਿਆਵਾਦੀ ਸਾਬਤ ਕਰਦੇ ਆ ਕਿ ਤੁਸੀਂ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਾਨਵਰਾਂ ਤੋਂ ਵੀ ਗਏ ਗੁਜ਼ਰੇ, ਉਹਨਾਂ ਦੀ ਖਰੀਦੋ ਫਰੋਖਤ ਕਹਿ ਲਓ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੋ ਜਾਂਦੀ ਹੈ, ਤੁਸੀਂ ਤੇ ਆਪਣੀ ਮਰਜ਼ੀ ਦੇ ਨਾਲ ਮੰਡੀਆਂ 'ਚ ਵਿਕਦੇ ਫਿਰਦੇ ਹੋ। ਤੇ ਦੂਜੀ ਚੀਜ਼ ਜਿਹੜੀ ਆ, ਇੱਕ ਹੋਰ ਵੀ ਧਮਾਕਾ ਹੋਇਆ, ਉਹ ਆਂਦੇ ਨਾ ਜਿਵੇਂ ਠਹਿਰੀਏ ਜਾ ਕੇ ਕਹਾਂ, ਉਹ ਅਸਲ ਦੇ ਵਿੱਚ ਅੱਜ ਇੱਕ ਗੁਜਰਾਤ ਮਾਡਲ ਚੋਂ ਵੀ ਨਿਕਲ ਆਇਆ ਜੇ ਕੰਮ। ਦੇਖੋ ਹੁੰਦਾ ਯਕਦਮ ਹੀ ਆ, ਪਤਾ ਨਹੀਂ ਕਿਵੇਂ ਪਟਾਕੇ ਪੈਂਦੇ, ਇਕੱਠੇ ਹੀ ਪੈਂਦੇ ਆ। ਅੱਛਾ, ਉੱਥੇ ਕਈ ਵਾਰ ਦਾ ਮੈਂਬਰ ਪਾਰਲੀਮੈਂਟ ਵੀ ਰਿਹਾ ਹੈ ਤੇ ਵਿਧਾਇਕ ਵੀ ਰਿਹਾ, ਉਹਦਾ ਨਾਂ ਹੈਗਾ ਸੋਮਾ ਪਟੇਲ ਜੀ, ਸੋਮਾ ਭਾਈ ਪਟੇਲ ਸ਼ਾਇਦ। ਅੱਛਾ, ਉਹਨੂੰ ਇੱਕ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ, ਮਤਲਬ ਕਿ ਕਿਸੇ ਸ਼ਖਸ ਦੇ ਨਾਲ ਗੱਲਾਂ ਬਾਤਾਂ ਕਰਦੇ ਪਏ, ਹਾਸਾ ਠੱਠਾ ਹੋ ਰਿਹਾ ਵਾ, ਤੇ ਉਹਦੇ 'ਚ ਉਹਨੇ ਸਿੱਧੇ ਤੌਰ ਤੇ ਅਮਿਤ ਸ਼ਾਹ ਦਾ ਨਾਂ ਲਿਆ, ਕਿਉਂਕਿ ਇਹ ਵੀ ਦਲ ਬਦਲੂ ਸੀ ਨਾ, ਕਾਂਗਰਸ ਵਿੱਚੋਂ ਇਹ ਵੀ ਭਾਜਪਾ ਵਾਲੇ ਤਲਾਸ਼ ਵੜ ਗਿਆ ਸੀ ਜਾ ਕੇ, ਤੇ ਇਹ ਕਹਿੰਦਾ ਕਿ ਸਾਰਿਆਂ ਨੂੰ ਹੀ ਪੈਸੇ ਦਿੱਤੇ ਗਏ, ਅਮਿਤ ਸ਼ਾਹ ਨੇ ਖੂਬ ਪੈਸੇ ਵੱਡੇ, 5-5 10-10 ਲੱਖ ਕਰੋੜ ਰੁਪਈਆ ਸਾਡੇ ਕੋਲ ਆਇਆ। ਇਹ ਖੁਦ ਮੰਨ ਰਿਹਾ ਕੈਮਰੇ ਦੇ ਸਾਹਮਣੇ। ਤੇ ਇਹ ਹੁਣ ਜਿਹੜਾ ਗਰੀਬ ਨਵਾਜ਼ ਮਾਡਲ ਆ, ਵੇਖ ਲਓ ਕਿੱਥੋਂ ਕਿੱਥੇ ਚੱਲੀ ਜਾਂਦਾ, ਕਿੱਥੋਂ ਕਿੱਥੋਂ ਗਰੀਬ ਲੱਭਦੇ ਤੇ ਉਹਨਾਂ ਦਾ ਪਾਰ ਉਤਾਰਾ ਕਰੀ ਜਾਂਦੇ ਨੇ। ਸੋ ਇਹ ਬਹੁਤ ਵੱਡੀ ਗੱਲ ਹੈ। ਹਾਲਾਂਕਿ ਯੇਦੀਯੂਰੱਪਾ ਇੱਕ ਵਾਰੀ ਉਹਦੀ ਵੀ ਮੇਰੇ ਖਿਆਲ ਦੇ ਨਾਲ ਆਡੀਓ ਹੋਈ ਸੀਗੀ ਲੀਕ, ਇਸ ਤਰ੍ਹਾਂ ਸ਼ਿਵਰਾਜ ਸਿੰਘ ਵੇਲੇ ਵੀ ਰੌਲਾ ਪਿਆ ਕਿ ਕਿਸ ਤਰ੍ਹਾਂ, ਇਹ ਤਾਂ ਸਭ ਨੂੰ ਪਤਾ, ਗਹਿਲੋਤ ਨੂੰ ਵੀ ਲੈ ਡਿੱਗਣ ਲੱਗੇ ਸੀਗੇ। ਇਹ ਰਾਜਸਥਾਨ ਦੇ ਵਿੱਚ ਵੀ ਇਹੀ ਚੀਜ਼ ਹੋ ਰਹੀ ਸੀਗੀ ਜਦ ਆਪਾਂ ਦੇਖਿਆ ਨਾ ਕਿ ਉਸ ਟਾਈਮ ਵੀ ਇਹਨਾਂ ਦੇ ਦਲਾਲ, ਕਿਉਂਕਿ ਸੱਤਾ 'ਚ ਹਮੇਸ਼ਾ ਦਲਾਲ ਹੁੰਦੇ ਆ, ਤਾਂ ਉਹ ਦਲਾਲ ਐਕਟਿਵ ਹੋ ਗਏ ਸਨ ਕਿ ਹਾਂ ਬੋਲ ਬਈ ਮਿੱਤਰਾ, ਕੀ ਲੈਣਾ ਕੂੜ ਕਬਾੜੇ ਦਾ, ਕਿੰਨਾ ਮੁੱਲ ਹੈ ਤੇਰਾ। ਕੁਛ ਲੋਕ ਜਿਹੜੇ ਆ ਉਹ ਫਿਰ ਇਹਨਾਂ ਚੀਜ਼ਾਂ ਤੋਂ ਟਾਲਾ ਵੱਟ ਜਾਂਦੇ, ਜਾਂ ਕਹਿ ਲਓ ਕਿ ਕਾਂਗਰਸ ਦਾ ਉਦੋਂ ਖੁਸ਼ਕਿਸਮਤੀ ਵਾਲਾ ਪੱਖ ਰਿਹਾ ਕਿ ਗੱਲ ਬਣੀ ਨਹੀਂ, ਪਰ ਦਾ ਇੱਧਰ ਵੀ ਵੱਜ ਰਿਹਾ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੇ ਅਸੀਂ ਤੇ ਮੈਂ ਦੇਖਿਆ NRI ਨਾ, ਜਾਂ ਜਿਹੜੇ ਇੱਥੇ ਹੁੰਦੇ ਆ ਕੁਛ ਜ਼ਿਆਦਾ ਚੱਕਵੇਂ ਜੇ ਫੇਸਬੁੱਕੀਏ, ਉਹ ਆਖਣਗੇ ਬੋਤਲ ਤੇ ਵਿਕਣ ਵਾਲੇ ਲੋਕ, ਬੋਤਲ ਤੇ ਵਿਕਣ ਵਾਲੇ ਲੋਕ, ਭੁਜੀਏ ਤੇ ਵਿਕਣ ਵਾਲੇ ਲੋਕ। ਉਹ ਤੁਸੀਂ ਕੀ ਕਰੋਗੇ?
ਤੁਸੀਂ ਇਮਾਨਦਾਰੀ ਨਾਲ ਵੋਟ ਪਾਓਗੇ, ਅਗਲਾ ਤੁਹਾਡਾ ਨੇਤਾ ਹੀ ਚੁੱਕ ਕੇ ਲੈ ਜਾਂਦਾ। ਤੁਸੀਂ ਆਪਦੀ ਵੋਟ ਨਾ ਵੇਚੋ, ਉੱਥੇ ਨੇਤਾ ਹੀ ਜਿੱਤ ਕੇ ਵਿਕ ਜਾਂਦਾ। ਅਸੀਂ ਇੱਕ ਵੋਟ ਨੂੰ ਰੋਨੇ, ਉਹ ਲੱਖਾਂ ਵੋਟਾਂ ਹੀ ਵੇਚ ਜਾਂਦਾ ਅਗਾਂਹ ਜਾ ਕੇ। ਸੋ ਇਹਦੇ ਵਿੱਚ ਹੁਣ ਵੇਖੋ ਕੱਖ ਨਹੀਂ ਹੋਣਾ, ਕੁਛ ਨਹੀਂ ਹੋਣਾ। ਅਮਿਤ ਸ਼ਾਹ ਦਾ ਅਗਲਾ ਸਿੱਧਾ ਮੈਂ ਹੁਣੇ ਬਹੁਤ ਵੱਡੇ ਪੱਤਰਕਾਰ ਹੈ ਇੰਡੀਆ ਦੇ, ਜੀ ਉਹਨਾਂ ਦੇ ਪੇਜ ਤੇ ਜਾ ਕੇ ਮੈਂ ਵੀਡੀਓ ਵੇਖੀ, ਜਿਵੇਂ ਮੈਨੂੰ ਮੈਸੇਜ ਦਿੱਤਾ ਕਿਸੇ ਮਿੱਤਰ ਨੇ, ਕਹਿੰਦਾ ਕਿ ਇੱਕ ਹੋਰ ਮਾਮਲਾ ਆ ਗਿਆ। ਤੇ ਕਮਾਲ ਦੀ ਗੱਲ ਆ ਕਿ ਉਹਦੇ ਵਿੱਚ ਸਾਫ਼ ਸਪਸ਼ਟ ਜ਼ਿਕਰ ਕਰ ਰਿਹਾ ਅਮਿਤ ਸ਼ਾਹ ਦਾ। ਪਰ ਮੈਨੂੰ ਪੂਰਾ ਭਰੋਸਾ ਇੰਡੀਅਨ ਹੋਣ ਦੇ ਨਾਤੇ ਕਿ ਹੋਣਾ ਕੱਖ ਨਹੀਂ ਹੈ, ਉਰੇ ਕੱਖ ਨਹੀਂ ਹੋਣਾ। ਜਦਕਿ ਸਭ ਤੋਂ ਖਤਰਨਾਕ ਖੇਡ ਆ ਕਰਪਸ਼ਨ। ਅੱਛਾ, ਇੱਥੇ ਜਿਹੜੇ ਹੈਗੇ ਆ ਗਾਲਬ ਸਾਹਿਬ, ਇਸ ਕੈਬਨਿਟ ਦੇ ਗਾਲਬ ਸਾਹਿਬ, ਉਹ 150 ਰੁਪਈਏ 'ਚ ਸਿਪਾਹੀਆਂ ਹੌਲਦਾਰਾਂ ਨੂੰ ਸਸਪੈਂਡ ਕਰਾ ਦਿੰਦੇ ਨੇ। ਇੱਥੇ 35 ਰੁਪਈਆਂ 'ਚ ਅਸੀਂ ਕੈਦ ਕੱਟਦੇ ਸਿਪਾਹੀ ਵੇਖੇ ਆ। ਪਰੰਤੂ ਇੱਥੇ ਵੇਖੋ ਸਿੱਧਾ ਸਾਫ਼ ਹੀ ਸੌਦੇਬਾਜ਼ੀ ਵਾਲਾ ਕੰਮ ਹੈ ਕਰੋੜਾਂ ਦਾ, ਔਰ ਲੱਖਾਂ ਵੋਟਰਾਂ ਨੂੰ ਵੇਚਿਆ ਜਾ ਰਿਹਾ। ਇੱਥੇ ਕੋਈ ਕਾਰਵਾਈ ਨਹੀਂ ਜੀ। ਤੇ ਮਿੰਟੂ ਜੀ, ਵੈਸੇ ਜਿੱਦਾਂ ਤੁਸੀਂ ਕਰ ਹੀ ਦਿੱਤਾ ਸਪਸ਼ਟ, ਹੋਣਾ ਕੁਛ ਨਹੀਂ ਆ, ਹੈ ਕੀ ਆ ਇਹਨਾਂ ਦੇ ਕੋਲ ਚਾਰਾ, ਕੀ ਆ ਸਟਿੰਗ ਆਪਰੇਸ਼ਨ ਕਰਕੇ ਸਾਰਾ ਕੁਛ ਬਾਹਰ ਆ ਜਾਂਦਾ ਆ? ਕੀ ਜੁਡੀਸ਼ਰੀ ਦੇ ਉੱਤੇ ਅਜਿਹੀ ਚੀਜ਼ ਨੂੰ ਲੈ ਕੇ ਟੇਕ ਰੱਖੀ ਜਾ ਸਕਦੀ? ਹਾਂਜੀ, ਜੇ ਕੋਈ ਮਾਮਲਾ ਜਾਵੇ ਤੇ ਜ਼ਰੂਰ ਸੁਣਿਆ ਜਾ ਸਕਦਾ ਹੈ। ਤਾਂ ਸਿੱਧੇ ਤੌਰ ਤੇ ਦੇਖੋ ਕਰਪਸ਼ਨ ਦਾ ਮਾਮਲਾ ਹੀ ਹੈ, ਬਣਦਾ ਮਾਮਲਾ ਕਰਪਸ਼ਨ ਦਾ। ਪਰ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਐਸਟੈਬਲਿਸ਼ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ। ਬਹੁਤ ਰਸਤੇ ਹੁੰਦੇ ਆ ਅੱਜ ਕੱਲ੍ਹ। ਇਹਨਾਂ ਵੀਡੀਓ ਆਡੀਓ ਨੂੰ ਉਹਨਾਂ ਜੇ ਆਪਾਂ ਦੇਖੀਏ ਤਾਂ ਸਬੂਤ ਨਹੀਂ ਮੰਨਿਆ ਜਾਂਦਾ। ਔਰ ਸਟਿੰਗ ਠੀਕ ਹੈ ਕਿ ਉਹ ਕਾਨੂੰਨੀ ਚਾਰਾਜੋਈ ਦੇ ਵਿੱਚ ਤੇ ਇੰਨੇ ਪੁਖਤਾ ਸਬੂਤ ਨਹੀਂ ਹੁੰਦੇ ਆਪਾਂ ਜੇ ਦੇਖੀਏ। ਪਰ ਗੱਲ ਇਹ ਹੈ ਕਿ ਲੋਕਾਂ ਦੀਆਂ ਅੱਖਾਂ ਵੀ ਨਹੀਂ ਖੁੱਲ ਰਹੀਆਂ ਸਾਰਾ ਕੁਝ ਵੇਖ ਕੇ। ਇਹ ਬਹੁਤ ਵੱਡੀ ਸਮੱਸਿਆ ਹੈ, ਇਹ ਬਹੁਤ ਵੱਡੀ ਸਮੱਸਿਆ ਹੈ ਕਿ ਕਿਸੇ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਪਹਿਲੀ ਵਾਰੀ ਹੋਣ ਡਿਆ। ਖਰੀਦੋ ਫਰੋਖਤ ਇੰਡੀਆ ਦੇ ਵਿੱਚ ਚੱਲਦੀ ਰਹੀ ਆਪਾਂ ਜੇ ਦੇਖੀਏ, ਪਰੰਤੂ ਤੇ ਖੁੱਲੇ ਆਮ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਫਰ ਦੇਈ ਜਾਂਦੀ ਹੈ ਕਿ ਹਾਂ ਭਾਈ ਕਿ ਕਿੰਨੇ ਕਰੋੜ ਲੈਣਾ ਜੇ ਤੂੰ। ਤੇ ਜੇ ਉਹ ਅਗਲਾ ਬੈਗ ਨਹੀਂ ਚੁੱਕਦਾ ਤੇ ਇਹ ਉੱਥੋਂ ਬੈਕ ਆ ਕੇ ਤੇ ਆਪਣੀਆਂ ਏਜੰਸੀਆਂ ਉਹਦੇ ਘਰ ਨੂੰ ਤੋੜ ਦਿੰਦੇ। ਤੇ ਅਗਲਾ ਕਹਿੰਦਾ ਆ ਕਿ ਦੇਖੋ ਗੱਲ ਤੇ ਏਦਾਂ ਆ ਕਿ ਉਹਨਾਂ ਨੇ ਤੋਰ ਤੇ ਮੈਨੂੰ ਲੈਣਾ ਹੀ ਆ, ਛਿੱਤਰ ਮਾਰ ਕੇ ਤੋਰ ਲੈਣਗੇ। ਉਹਦੇ ਨਾਲੋਂ ਚੰਗਾ ਹੈ ਮਿੱਤਰ ਬਣਾ ਕੇ ਕੁਛ ਨਾ ਕੁਛ ਖੱਟ ਤੇ ਲਵਾਂ। ਸੋ ਸਿਸਟਮ ਹੀ ਜਦੋਂ ਇਹਨਾਂ ਨੇ ਤਾਂ ਉੱਤਰਾਖੰਡ ਦੇ ਵਿੱਚ ਹਰੀਸ਼ ਰਾਵਤ ਦੀ ਸਰਕਾਰ ਆਉਂਦਿਆਂ ਡੇਗ ਦਿੱਤੀ ਸੀ, ਜਿਹੜਾ ਪੰਜਾਬ 'ਚ ਸਿੱਧੂਆਂ ਦੇ ਝਗੜੇ ਨਿਬੇੜਦਾ ਫਿਰਦਾ, ਇਹਦੀ ਸਰਕਾਰ ਡੇਗ ਦਿੱਤੀ। ਇਸੇ ਤਰ੍ਹਾਂ ਜਾ ਕੇ ਤੇ ਮੁੜ ਕੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਾਹਨਤਾਂ ਪਾ ਕੇ ਸਰਕਾਰ ਬਹਾਲ ਕਰਵਾਈ ਸੀ। ਇਹ ਤਾਂ ਸਰਕਾਰਾਂ ਨੂੰ ਪੈ ਗਏ ਤੇ ਸਾਰਾ ਕੁਛ ਹੈ ਜਿਹੜਾ ਹੁਣ ਕਹਿ ਲਓ ਕਿ ਰੱਦੂ ਬੱਦੂ ਹੋ ਗਿਆ। ਸੋ ਲੱਗਦਾ ਨਹੀਂ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਕੋਈ ਕਾਰਵਾਈ ਹੋਏਗੀ, ਕਿਉਂਕਿ ਮੈਂ ਅੱਗੇ ਦੇਖਿਆ ਨਾ ਆਡੀਓ ਲੀਕ ਹੁੰਦੀ ਆ, ਕਿਦੋਂ ਵੀਡੀਓ ਆ ਜਾਂਦੀ ਆ। ਸਟਿੰਗ ਤੇ ਜੇ ਕਾਰਵਾਈ ਹੁੰਦੀ ਹੋਵੇ ਤੇ ਸਾਡੇ ਤੇ ਸਭ ਤੋਂ ਪਹਿਲਾਂ ਅਖਬਾਰਾਂ ਦੇ ਮਾਲਕ ਅੰਦਰ ਹੋਣੇ ਸੀਗੇ। ਖੋਬਰ ਵਾਲਿਆਂ ਨੇ ਇਹਨਾਂ ਸਾਰੇ ਜਿੰਨੇ ਅਖਬਾਰ ਕਹਿੰਦੇ ਨਾ ਮੈਂ ਇੰਡੀਆ ਦਾ ਇਮਾਨਦਾਰ ਅਖਬਾਰ ਫਲਾਣ ਧਮਕਾ, ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਲਾਏ ਹੋਏ ਆ। ਅਗਲੇ ਏਜੰਡਾ ਲੈ ਕੇ ਗਏ ਸੀ ਕਿ RSS ਦਾ ਏਜੰਡਾ ਤੋੜਨਾ ਅੱਗੇ। ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਖੁਸ਼ੀ ਖੁਸ਼ੀ ਤੋੜਾਂਗੇ, ਲਿਆ ਦੱਸੋ ਪੈਸੇ ਕਿੰਨੇ ਦੇਵੋਗੇ। ਸੋ ਇੱਥੇ ਹਾਲਾਤ ਆ ਸਾਰੇ ਹੀ ਜਿਹੜੇ ਆ ਉਹ ਨੰਗੇ ਆ, ਪਰ ਫਿਰ ਵੀ ਪਤਾ ਨਹੀਂ ਕਾਹਦਾ ਪੜਦਾ ਆ, ਇਹ ਸਮਝ ਜਿਹੜੀ ਆ ਉਹ ਨਹੀਂ ਆ ਰਹੀ। ਅਗਲੀ ਮਿੰਟੂ ਜੀ ਗੱਲ ਕਰੀਏ, ਸਾਬਕਾ ਰਾਸ਼ਟਰਪਤੀ ਜੈਲ ਸਿੰਘ ਦਾ ਪੁੱਤਰ ਇੰਦਰਜੀਤ ਭਾਜਪਾ 'ਚ ਸ਼ਾਮਲ। ਹਾਂਜੀ ਦੇਖੋ ਇਹ ਸ਼ਾਮਲ ਹੋ ਗਿਆ। ਵੈਸੇ ਤੇ ਮੇਰੇ ਖਿਆਲ ਦੇ ਨਾਲ ਇਹ ਉਹ ਪੋਤਰਾ ਮੈਂ ਇੱਕ ਵਾਰੀ ਪੜ੍ਹਿਆ ਸੀਗਾ ਕਿਤੇ, ਜੇ ਮੈਂ ਉਸ ਤੋਂ ਬਾਅਦ, ਤੇ ਇਹ ਬੰਬੇ ਚਲ ਗਿਆ ਸੀਗਾ ਫਿਲਮਾਂ ਦੇ ਵਿੱਚ ਟਰਾਈ ਕਰਨਾ। ਉੱਥੋਂ ਤੇ ਮੈਨੂੰ ਲੱਗਦਾ ਕਿ ਕੈਰੀਅਰ ਨਹੀਂ ਬਣਿਆ, ਨਹੀਂ ਬਣ ਸਕਿਆ। ਪਰ ਬਾਅਦ ਦੇ ਵਿੱਚ ਹੁਣ ਸਿਆਸੀ ਕੈਰੀਅਰ ਵਾਲੀ ਕਹਿ ਲਓ ਕਿ ਜੋੜ ਤੋੜ ਜਿਹੜੀ ਆ ਉਹ ਸਟਾਰਟ ਕੀਤੀ ਗਈ ਆ। ਤੇ ਇਹ ਮੇਰੇ ਖਿਆਲ ਦੇ ਨਾਲ ਕਿਉਂਕਿ ਸਾਡਾ ਜ਼ਿਲ੍ਹਾ ਇੱਕੋ ਹੀ ਹੁੰਦਾ ਸੀ ਫਰੀਦਕੋਟ, ਇਹਨਾਂ ਦਾ ਪਿੰਡ ਕੋਟਕਪੂਰੇ ਦੇ ਨਾਲ ਆ। ਤੇ ਉਹ ਸੁਣਦੇ ਹੁੰਦੇ ਸੀ ਕਿ ਬੱਬੂ ਸ਼ਾਇਦ ਇਹਦਾ ਨਾਮ ਆ, ਛੋਟਾ ਨਾਮ ਮਾਫ ਕਰਨਾ। ਤਾਂ ਉਦੋਂ ਫਿਰ ਇਹ ਫਿਲਮਾਂ 'ਚ ਚਲੇ ਗਿਆ। ਹੁਣ ਇਹ ਆਮ ਆਦਮੀ ਪਾਰਟੀ ਕਹਿ ਰਿਹਾ ਭਾਜਪਾ 'ਚ ਚਲੇ ਗਿਆ। ਪਰ ਵਿੱਚੋਂ ਚਰਚਾ ਕਈ ਕਿਸਮ ਦੀ ਚੱਲੀ। ਔਰ ਜਿਹੜੇ ਆਮ ਆਦਮੀ ਪਾਰਟੀ 'ਚ ਕੁਲਤਾਰ ਸੰਧਵਾ ਉਹ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਸ਼ਰੀਕੇ 'ਚੋਂ ਹੀ ਨੇ, ਸਕੇ ਸੋਦਰਿਆਂ 'ਚੋਂ। ਖੈਰ ਜੋ ਵੀ ਹੈ, ਦੇਖੋ ਅੱਜ ਜਿਹੜੀ ਜੁਆਇਨਿੰਗ ਤੇ ਹੋਈ ਸੋ ਹੋਈ, ਪਰ ਸਭ ਤੋਂ ਵੱਡੀ ਗੱਲ ਜਿਹੜੀ ਉੱਥੇ ਕਹੀ ਆ, ਇਹਨੇ ਆਖਿਆ ਕਿ ਮੈਂ ਤੇ ਆਪਣੇ ਦਾਦਾ ਜੀ ਦੀ ਜਿਹੜੀ ਇੱਛਾ ਸੀ ਨਾ, ਉਹਦੀ ਇੱਛਾ ਸੀ ਜਿਹੜੀ ਉਹੀ ਪਗਾਈ ਆ।
ਮੈਂ ਤੇ ਮਤਲਬ ਕਿ ਭਾਜਪਾ ਜੁਆਇਨ ਕਰਕੇ ਜਿਹੜੇ ਅਧੂਰੇ ਅਰਮਾਨ ਸੀਗੇ ਦਾਦਾ ਜੀ ਦੇ ਉਹ ਪੂਰੇ ਕੀਤੇ ਆ। ਹੁਣ ਪਤਾ ਨਹੀਂ ਕਿਹੜੇ ਅਰਮਾਨ ਸੀਗੇ। ਕਮਾਲ ਦੀ ਗੱਲ ਹੈ, ਦਿੱਤਾ ਸਾਰਾ ਕੁਝ ਕਾਂਗਰਸ ਨੇ। ਉਹ ਕਹਿੰਦੇ ਆ ਕਿ ਦੇਖੋ ਜਦੋਂ ਮੈਂ ਮਤਲਬ ਕਿ ਮੈਂ ਆਇਆ ਬੰਬੇ ਤੋਂ, ਸ਼ਾਇਦ ਪਰਤੇ ਹੁੰਦੇ ਆ, ਇਹ ਕਹਿੰਦੇ ਆ ਕਿ ਦਾਦਾ ਜੀ ਉਸ ਵੇਲੇ ਸਾਬਕਾ ਰਾਸ਼ਟਰਪਤੀ ਹੋ ਚੁੱਕੇ ਸਨ ਤੇ ਉਹਨਾਂ ਨੂੰ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਮਿਲਾਇਆ ਤੇ ਉਹਨਾਂ ਦਾ ਆਸ਼ੀਰਵਾਦ ਦਿਵਾਇਆ ਸੀਗਾ। ਤੇ ਨਾਲ ਉਹਨਾਂ ਨੇ ਅੱਗੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਦਨ ਲਾਲ ਖੁਰਾਣਾ ਦੇ ਹੱਕ ਵਿੱਚ ਆਹ ਰੈਲੀਆਂ ਵੀ ਕੀਤੀਆਂ ਸੀ, ਉਹ ਉਸ ਵੇਲੇ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ। ਕਹਿਣ ਦਾ ਮਤਲਬ ਕਿ ਪ੍ਰਚਾਰ ਕਰਦੇ ਰਹੇ, ਖੂਬ ਪੱਗ ਬਣਾ ਰਿਹਾ ਗਿਆਨੀ ਜੈਲ ਸਿੰਘ ਦੇ। ਤੇ ਅਗਲੀ ਜਿਹੜੀ ਗੱਲ ਕਹੀ ਆ ਉਹ ਤੇ ਵੈਸੇ ਮੈਂ ਕਹੂੰਗਾ ਕਿ ਹੋਰ ਵੀ ਚੂੜਾ ਹਿਲਾ ਕੇ ਰੱਖ ਦੇਣ ਵਾਲੀ ਆ। ਉਹ ਕਹਿੰਦਾ ਕਿ ਮਨੋਕਾਮਨਾ ਤਾਂ ਚਲੋ ਪੂਰੀ ਕੀਤੀ ਸੋ ਕੀਤੀ ਆ। ਉਹਨੇ ਇੱਕ ਚੀਜ਼ ਹੋਰ ਵੀ ਕਹਿ ਲਓ ਖੁਲਾਸੇ ਦੇ ਰੂਪ ਚ ਆਖੀ ਆ ਕਿ ਗਿਆਨੀ ਜੀ ਦਾ ਐਕਸੀਡੈਂਟ ਹੋਇਆ ਜਾਂ ਕਰਵਾਇਆ ਗਿਆ, ਉਹ ਦੁਨੀਆ ਚੋਂ ਚਲੇ ਗਏ। ਇਹ ਸ਼ਬਦ ਜਿਹੜਾ ਨਾ ਉਹ ਥੋੜਾ ਜਿਹਾ ਇੱਥੇ ਠਹਿਰਾ ਮੰਗਦਾ। ਇਹ ਮਤਲਬ ਕਿ ਰੁਕ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੀ ਕਹਿਣ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜਿੱਦਾਂ ਨੇਤਾ ਜੀ ਦੇ ਪਰਿਵਾਰ ਦੇ ਵਿੱਚੋਂ ਮੁੜ ਕੇ ਇਹਨਾਂ ਨੇ ਜੋੜ ਲਏ ਸੀ ਜੀ, ਤੇ ਉਹ ਮੌਤ ਤੇ ਵੀ ਬੜੇ ਸਵਾਲਾਤ ਜਿਵੇਂ ਇਤਿਹਾਸ ਦੇ ਵਿੱਚ ਜਾਇਆ ਜਾਂਦਾ, ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਗੇਮ ਇੱਧਰ ਵੀ ਪਾ ਦੇਣ। ਮਤਲਬ ਕਿ ਇਸ ਮੌਤ ਨੂੰ ਹੀ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਜਾਵੇ ਜਿਹੜੀ ਕਿ ਉਹਦੇ ਦਾਦੇ ਨੂੰ ਆਈ ਆ। ਦੂਜੀ ਗੱਲ ਇਹ ਆ ਕਿ ਭਾਜਪਾ ਇਹੀ ਜੋੜ ਤੋੜ ਕਰ ਰਹੀ ਆ, ਕਦੇ ਉਹਨੂੰ ਲੈ ਲਿਆ ਪਾਰਟੀ ਦੇ ਵਿੱਚ, ਕਦੇ ਉਹਨੂੰ ਲੈ ਲਿਆ ਪਾਰਟੀ ਦੇ ਵਿੱਚ। ਅੱਗੇ ਕਹਿੰਦੇ ਸੀ ਅਸੀਂ ਬੁੱਧੀਜੀਵੀ ਲੈ ਲਏ ਆ। ਸ਼ੇਰ ਦਿੱਲੀ ਦੇ ਵਿੱਚ ਜੁਆਇਨਿੰਗ ਹੋਈ ਸੀ ਮੇਰੇ ਖਿਆਲ ਦੇ ਨਾਲ, ਜਿੱਦਣ ਰਾਮੂ ਵਾਲੀਆ ਜੀ ਦੀ ਸਪੁੱਤਰੀ ਜੁਆਇਨ ਕਰਦੀ ਆ। ਤੇ ਉਹ ਜਿਹੜੇ ਬੁੱਧੀਜੀਵੀ ਉਹ ਕਿੰਨਾ ਪਿੰਡਾਂ 'ਚ ਜਾ ਕੇ ਪ੍ਰਚਾਰ ਕਰ ਰਹੇ, ਹਾਲੇ ਤੱਕ ਪਤਾ ਨਹੀਂ ਲੱਗਾ, ਹਾਲੇ ਉਹ ਗੁਪਤੀ ਨੇ। ਸੋ ਦੂਜੀ ਗੱਲ ਇਹ ਹੈ ਕਿ ਇੱਕ ਟੀਮ ਤੇ ਤਿਆਰ ਕੀਤੀ ਜਾ ਰਹੀ ਹੈ। ਜੇ ਤੁਸੀਂ ਦੇਖੋਗੇ ਤਾਂ ਜਿਵੇਂ ਆਪਾਂ ਗੱਲ ਕੀਤੀ ਸੀ ਇੰਚਾਰਜ ਵਗੈਰਾ ਬਦਲੇ ਨੇ, ਉਧਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਬੜੇ ਪੁਰਾਣੇ ਅਫਸਰ ਨੇ ਪੁਲਿਸ ਦੇ, ਤਾਂ ਉਹਨਾਂ ਨੂੰ ਵੀ ਇਹਨਾਂ ਨੇ ਕਰ ਦਿੱਤਾ ਮੇਰੇ ਖਿਆਲ ਦੇ ਨਾਲ, ਘੱਟ ਗਿਣਤੀਆਂ ਦਾ ਚੇਅਰਮੈਨ ਬਣਾ ਦਿੱਤਾ, ਘੱਟ ਗਿਣਤੀਆਂ ਕਮਿਸ਼ਨ ਦਾ ਸਾਬਕਾ ਅਧਿਕਾਰੀ ਨੂੰ। ਇਸੇ ਤਰ੍ਹਾਂ ਵਿਜੇ ਸਾਂਪਲਾ ਜਿਹਦਾ ਆਪਾਂ ਜ਼ਿਕਰ ਕੀਤਾ ਸੀਗਾ ਥੋੜ੍ਹੇ ਦਿਨ ਪਹਿਲਾਂ, ਤੇ ਹੋ ਸਕਦਾ ਮੁੱਖ ਮੰਤਰੀ ਦਾ ਫੇਸ ਵੀ ਹੋਵੇ। ਤਾਂ ਵਿਜੇ ਸਾਂਪਲਾ ਜਿਹੜਾ ਉਹ ਕੌਮੀ ਮੇਰੇ ਖਿਆਲ ਦੇ ਨਾਲ SC ਭਾਈਚਾਰੇ ਦਾ ਜਿਹੜਾ ਕਮਿਸ਼ਨ ਆ ਉਹਦਾ ਚੇਅਰਮੈਨ ਹੈ। ਇਸ ਤਰ੍ਹਾਂ ਪੰਜਾਬ 'ਚੋਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ। ਉਹਦੇ ਵਿੱਚ ਹੁਣ ਕੁਛ ਚਿਹਰੇ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਫਿੱਟ ਕੀਤੇ ਜਾ ਰਹੇ ਆ, ਜਿਵੇਂ ਦਲਿਤ ਵੋਟ ਆ ਜਿਹੜੀ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ, ਸਿੱਖ ਚਿਹਰੇ ਲਿਆਂਦੇ ਜਾ ਰਹੇ। ਪਰ ਗੱਲ ਤੇ ਇਹ ਹੈ ਨਾ ਕਿ ਜਦ ਤੱਕ ਕਿਸਾਨੀ ਸੰਘਰਸ਼ ਦੇ ਪੇਚ ਫਸਿਆ ਹੋਇਆ ਉਦੋਂ ਤੱਕ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਕਾਮਯਾਬ ਨਹੀਂ ਹੋਣੀਆਂ। ਬਾਕੀ ਚਲੋ ਹਰੇਕ ਦੀ ਆਪਣੀ ਖੁਆਇਸ਼ ਹੈ ਭਾਈ, ਕਿਤੇ ਵੀ ਜਾ ਸਕਦਾ, ਕਿਸੇ ਵੀ ਪਾਰਟੀ ਨੂੰ ਜੁਆਇਨ ਕਰ ਸਕਦਾ। ਪਰ ਗਿਆਨੀ ਜੈਲ ਸਿੰਘ ਦੇ ਪਰਿਵਾਰ ਦਾ ਪੰਜਾਬ 'ਚ ਕਿੰਨਾ ਕੁ ਉਧਾਰ ਆ, ਤੇ ਗਿਆਨੀ ਜੈਲ ਸਿੰਘ ਦਾ ਖੁਦ ਦਾ ਆਪਣੀ ਕੌਮ ਦੇ ਵਿੱਚ ਕਿੰਨਾ ਕੁ ਉਧਾਰ ਰਹਿ ਗਿਆ ਸੀ 84 ਤੋਂ ਬਾਅਦ, ਉਹ ਸਭ ਨੂੰ ਪਤਾ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਾਂਗਰਸ ਦੇ ਵਿੱਚ ਇੱਕ ਵਾਰੀ ਫੇਰ ਧਮਾਕਾ, ਬੀਬੀਆਂ ਦੀ ਫ੍ਰੀ ਬੱਸ ਸਫ਼ਰ ਨੂੰ ਲੈ ਕੇ ਪ੍ਰਗਟ ਨੇ ਘੇਰੀ ਕੈਪਟਨ ਸਰਕਾਰ। ਨਾਲੇ ਬੱਸਾਂ ਚੱਲੀਆਂ ਕਿ ਨਹੀਂ, ਅਜੇ ਚੱਲ ਰਹੀ ਹੈ ਜੀ ਸਟ੍ਰਾਈਕ? ਨਹੀਂ, ਸਟ੍ਰਾਈਕ ਚੱਲ ਰਹੀ ਆ। ਸਟ੍ਰਾਈਕ ਦੇ ਵਿੱਚ ਹੀ ਇਹੋ ਹੋਇਆ ਨਾ ਕਿ ਪ੍ਰਗਟ ਸਿੰਘ ਦੇ ਘਰ ਦਾ ਘਰਾਓ ਹੋ ਗਿਆ। ਮੈਨੂੰ ਲੱਗਦਾ ਪ੍ਰਗਟ ਸਿੰਘ ਤਾਂ ਹੀ ਔਖਾ ਹੋਇਆ ਕਿ ਭਾਈ ਦੁੱਖ ਕਿਤੇ ਤੇ ਕੱਢਿਆ ਗੁੱਸਾ ਕਿਤੇ ਜਾ ਰਿਹਾ, ਭਾਈ ਸਾਨੂੰ ਕਿਉਂ ਨਿਸ਼ਾਨਾ ਬਣਾ ਰਹੇ। ਤਾਂ ਇਹਨਾਂ ਨੇ ਕਿਹਾ ਕਿ ਸਾਰਾ ਕੁਝ ਜੇ ਫਰੀ ਕਰ ਦਿਓਗੇ ਤੇ ਫਿਰ ਸਰਕਾਰ ਚੱਲੂਗੀ ਕਿਸ ਤਰ੍ਹਾਂ। ਪਰ ਸਾਡੇ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਵਾਲੇ ਭਾਈ ਸਾਹਿਬ, ਤੁਹਾਨੂੰ ਪਤਾ ਹੀ ਆ, ਉਹ ਬਹੁਤ ਜ਼ਿਆਦਾ ਫੇਸ ਕਰਦੇ ਇਹਨਾਂ ਨੂੰ। ਪ੍ਰਗਟ ਸਿੰਘ ਹੋਇਆ, ਨਵਜੋਤ ਸਿੰਘ ਸਿੱਧੂ ਹੋਇਆ, ਨਵੇਂ ਨਵੇਂ ਫੈਨ ਬਣੇ ਨੇ। ਤਾਂ ਪ੍ਰਗਟ ਸਿੰਘ ਦੀ ਇਹ ਖਬਰ ਹਾਲੇ ਸ਼ੇਅਰ ਕਰਕੇ ਕੁਛ ਲੋਕ ਹੱਥ ਹੁੱਥ ਧੋ ਹੀ ਰਹੇ ਸਨ, ਤੇ ਉੱਤੋਂ ਉਹਨਾਂ ਦਾ ਯੂ ਟਰਨ ਵੀ ਆ ਗਿਆ। ਉੱਤੋਂ ਯੂ ਟਰਨ ਵੀ ਆ ਗਿਆ, ਕਹਿੰਦੇ ਜੀ ਇਹ ਗਲਤ ਸੰਦਰਭ 'ਚ ਲੈ ਲਿਆ ਗਿਆ ਸੀ ਮੇਰਾ ਬਿਆਨ। ਸੋ ਮੈਂ ਇੱਦਾਂ ਨਹੀਂ ਕਿਹਾ, ਮੈਂ ਤੇ ਕਿਹਾ ਭਾਈ ਜਿਹੜਾ ਪੇਮੈਂਟ ਵਗੈਰਾ ਹੈ ਉਹ ਅੜੀ ਹੋਈ ਹੈ ਜਿਹੜੀ, ਉਹ ਭਾਈ ਦੇ ਕੇ ਤੇ ਕੰਮ ਨਿਬੇੜੋ। ਸੋ ਇਹਨਾਂ ਦਾ ਯੂ ਟਰਨ ਨਾਲ ਦੀ ਨਾਲ ਆ ਜਾਂਦਾ। ਇਸ ਕਰਕੇ ਇੰਤਜ਼ਾਰ ਕਰਿਆ ਕਰੋ, ਘੱਟੋ ਘੱਟ 24 ਘੰਟੇ ਦੇ ਜ਼ਰੂਰ ਇੰਤਜ਼ਾਰ ਕਰਿਆ ਕਰੋ। ਸੋ ਖੈਰ ਗੱਲ ਇਹ ਆ ਕਿ ਜਿਹੜੀ ਸਟ੍ਰਾਈਕ ਚੱਲਦੀ ਪਈ ਆ
ਉਹਦੇ ਵਿੱਚ ਵੀ ਅੱਜ ਕਾਫੀ ਕੁਛ ਮੈਂ ਸਮਝਦਾ ਕਿ ਇਤਰਾਜ਼ਯੋਗ ਰਿਹਾ। ਕਾਫੀ ਕੁਛ ਤਾਂ ਨਾ ਕਹੀਏ, ਪਰ ਇੱਕ ਚੀਜ਼ ਤਾਂ ਮੈਨੂੰ ਲੱਗਦਾ ਕਿ ਇਤਰਾਜ਼ਯੋਗ ਸੀ ਕਿ ਕੋਈ ਉਹਨਾਂ ਦਾ ਸਾਥੀ ਹੈ ਜਿਹੜਾ ਉਹ ਸਟ੍ਰਾਈਕ ਤੋੜ ਕੇ ਕੰਮ ਤੇ ਚਲੇ ਗਿਆ ਤੇ ਉਹਨੂੰ ਚੂੜੀਆਂ ਪਹਿਨਾਈਆਂ ਗਈਆਂ, ਚੁੰਨੀ ਦਿੱਤੀ ਗਈ। ਸੋ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਨਾਲ ਵਰਤਾਰਾ ਠੀਕ ਨਹੀਂ ਹੈ। ਪਿਆਰ ਦੇ ਨਾਲ ਆਪਣਾ ਜੋ ਵੀ ਸੰਗੀ ਸਾਥੀ ਆ ਉਹਨੂੰ ਰੋਕਣਾ ਚਾਹੀਦਾ, ਵਰਤਣਾ ਚਾਹੀਦਾ। ਪਰੰਤੂ ਜਿਹੜੀ ਗੱਲ ਪ੍ਰਗਟ ਸਿੰਘ ਕਹਿ ਰਿਹਾ ਵਾ ਕਿ ਦੇਖੋ ਜੀ ਹੁਣ ਤਾਂ ਯੂ ਟਰਨ ਹੋ ਗਿਆ ਉਹਦਾ, ਜਿਹੜੀ ਗੱਲ ਕਹਿ ਰਿਹਾ ਕਿ ਫ੍ਰੀ ਸਫ਼ਰ ਬੰਦ ਕਰ ਦੇਣਾ ਚਾਹੀਦਾ ਵਗੈਰਾ ਵਗੈਰਾ, ਤੇ ਪ੍ਰਗਟ ਸਿੰਘ ਖੁਦ ਦੱਸੇ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਤੁਸੀਂ ਇੰਨਾ ਕੁਛ ਲਿਆ ਕਿ ਤੁਸੀਂ ਹੁਣ ਲਿਖ ਕੇ ਦੇ ਦੋਗੇ ਕਿ ਭਾਈ ਮੈਂ ਇੱਕ ਤੋਂ ਵੱਧ ਪੈਨਸ਼ਨਾਂ ਨਹੀਂ ਲਊਂਗਾ, ਕਿਉਂਕਿ 2 ਵਾਰੀ ਦੇ ਵਿਧਾਇਕ ਹੋ ਗਏ। ਸਾਰਾ ਕੁਛ ਤੁਸੀਂ ਤਾਂ ਲਈ ਜਾਂਦੇ ਹੋ, ਵਲੇਟੀ ਜਾਂਦੇ ਹੋ। 15,000 ਰੁਪਈਆ ਤਾਂ ਤੁਹਾਨੂੰ ਟੈਲੀਫੋਨ ਦਾ ਹੀ ਦੇ ਦਿੱਤਾ ਜਾਂਦਾ ਹੈ। ਅਥਾਹ ਮੈਡੀਕਲ ਬਿੱਲ ਜਿੰਨੇ ਮਰਜ਼ੀ ਪਵਾ ਲਓ। ਜੇ ਉਹ ਬੀਬੀਆਂ ਨੂੰ ਯਾਤਰਾ ਫਰੀ ਦੇ ਦਿੱਤੀ, ਕਈਆਂ ਲੋਕਾਂ ਦੇ ਮੈਂ ਵੇਖਿਆ ਕਿ ਢਿੱਡ 'ਚ ਪੀੜ ਹੋਈ ਆ। ਹੁਣ ਵੈਲਫੇਅਰ ਤਾਂ ਤੁਹਾਨੂੰ ਪਤਾ ਹੀ ਆ ਕਿ ਸਟੇਟਾਂ ਕਰਦੀਆਂ ਹੀ ਨੇ, ਇਹ ਕਿੱਡਾ ਕੋਈ ਵੈਲਫੇਅਰ ਆ। ਗੱਲ ਤੇ ਉਹ ਆ ਕਿ ਮੁਫਤ ਬੰਦ ਕਰ ਦਿਓ ਜੀ। ਮੁਫਤ ਦਿੰਦੇ ਕੀ ਨੇ? ਕੁਛ ਨਹੀਂ ਦਿੰਦੇ। ਤੁਸੀਂ ਇੱਕ ਪਿੰਡ ਦੇ ਵਿੱਚੋਂ ਇਹਨਾਂ ਦਾ ਟੈਕਸ ਕਲੈਕਸ਼ਨ ਦੇਖ ਲਓ ਕਿੰਨੀ ਹੁੰਦੀ ਆ। ਇੱਕ ਪਿੰਡ ਦੇ ਵਿੱਚੋਂ, ਸਧਾਰਨ ਪਿੰਡ ਦੇ ਵਿੱਚੋਂ ਕਿੰਨਾ ਪੈਸਾ ਇੱਕ ਸਾਲ 'ਚੋਂ ਨਿਕਲਦਾ ਹੈ। ਪਾਈਆ ਖੰਡ ਤੋਂ ਲੈ ਕੇ ਤੁਸੀਂ ਦੇਖ ਲਓ ਮਹਿੰਗੀ ਗੋਲਡ ਦੀ ਚੀਜ਼ ਜਿਹੜੀ ਆ ਉਹਦੇ ਵਿੱਚ ਸਾਰਾ ਕੁਛ ਕਿੰਨਾ ਆ ਜਾਂਦਾ ਜਿਹੜਾ ਪਿੰਡਾਂ 'ਚੋਂ ਨਿਕਲ ਕੇ ਜਾਂਦਾ। ਤੇ ਪਿੰਡਾਂ ਨੂੰ ਦਿੰਦੇ ਕੀ ਆ? ਇੱਥੇ ਗਰੀਬੀ ਅੰਤਾਂ ਦੀ ਹੈ। ਕਿਸੇ ਕੋਲ ਕਈ ਵਾਰ ਕਿਰਾਇਆ ਭਾੜੇ ਦੀ ਕਿੱਲਤ ਹੁੰਦੀ ਆ ਤੇ ਉਹ ਪਰਿਵਾਰ ਜੇ ਕੋਈ ਚੜ੍ਹ ਜਾਂਦਾ ਤਾਂ ਕੀ ਦੇਖੋ ਆਖਰ ਆ ਗਈ। ਮਸਲਾ ਤੇ ਇਹ ਆ ਕਿ ਗੱਲ ਜਿੱਦਾਂ ਹੁਣ ਸਹਿਦੀ ਦੀ ਗੱਲ ਪੈਦੀ ਹੋ ਜਾਂਦੀ ਆ ਕਿ ਤੁਸੀਂ ਇਹ ਗੱਲ ਜ਼ਰੂਰ ਕਹੋ ਕਿ ਹਾਂ ਭਾਈ ਵੇਲੇ ਸਿਰ ਉਹਨਾਂ ਦੀ ਪੇਮੈਂਟ ਪਾਓ ਉਹਨਾਂ ਦੇ ਖਾਤੇ 'ਚ। ਡਿਪਾਰਟਮੈਂਟ ਨੂੰ ਕੀ ਆ, ਉਹਨਾਂ ਨੂੰ ਤਾਂ ਪੈਸਿਆਂ ਨਾਲ ਭਾਵੇਂ ਬੱਸਾਂ ਦੇ ਵਿੱਚ ਤੂੜੀ ਭਰ ਕੇ ਢੋਈ ਚੱਲੋ, ਉਹਨਾਂ ਨੇ ਤਾਂ ਬੱਸਾਂ ਚਲਾ ਕੇ ਆਪਣਾ ਪੈਸਾ ਵਸੂਲ ਕਰਨਾ ਆ ਨਾ। ਤਾਂ ਤੁਸੀਂ ਉਹ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਮਹੀਨੇ ਬਾਅਦ ਪਾ ਦਿਓ, ਗੱਲ ਖਤਮ ਹੈ। ਆਪੇ ਮਹਿਕਮਾ ਜਿਹੜਾ ਦੌੜਿਆ ਫਿਰੇ। ਤਾਂ ਤੁਸੀਂ ਜਦੋਂ ਉਹਨਾਂ ਦੀ ਪੇਮੈਂਟ ਰੋਕ ਲੈਂਦੇ ਹੋ, ਉਹਨਾਂ ਵਿਚਾਰਿਆਂ ਦਾ ਮਤਲਬ ਕਿ ਜਿਹੜਾ ਸਰਕਲ ਆ ਆਰਥਿਕਤਾ ਵਾਲਾ ਉਹ ਸਾਰਾ ਪ੍ਰਭਾਵਿਤ ਹੋ ਜਾਂਦਾ। ਉਹ ਚੀਜ਼ ਕਰਨ ਦੀ ਥਾਂ ਤੇ ਇਹ ਕਹਿ ਰਹੇ ਕਿ ਸਹੂਲਤ ਹੀ ਬੰਦ ਕਰ ਦਿਓ। ਇਹਨਾਂ ਦਾ ਬਸ ਚੱਲੇ ਰਾਸ਼ਨ ਕਾਰਡ ਵੀ ਕਟਾ ਦੇਣ। ਵੈਸੇ ਤੇ ਅੱਜ ਮੈਂ ਪੜ੍ਹਦਾ ਪਿਆ ਸੀ ਇੱਕ ਖਬਰ, ਸ਼ਾਇਦ ਯੂਪੀ ਦੀ ਆ, ਉੱਥੇ ਕਹਿੰਦੇ ਆ ਕਿ ਜਿਹਨੇ 8-10 ਲੱਖ ਦਾ ਮਤਲਬ ਕਿ ਵੇਚ ਲਿਆ ਨਾ ਅਨਾਜ, ਉਹਦਾ ਰਾਸ਼ਨ ਕਾਰਡ ਖਤਮ ਕਰ ਦਿਓ। ਮਤਲਬ ਕਿ ਉਹ ਲੱਖਪਤੀ ਹੋ ਗਿਆ ਨਾ ਕਿਸਾਨ। ਤੇ ਮੈਂ ਕਿਹਾ ਕਿੱਡਾ ਇਹ ਮੂਰਖ ਆ ਜਿਹੜਾ ਉੱਥੇ ਸ਼ਾਸਕ ਆ ਕਿ ਇੱਕ ਵਾਰੀ ਤੇ ਚਲੋ ਲੱਗੀ ਫੱਬੀ ਹੋ ਗਈ। ਪਹਿਲੀ ਗੱਲ ਹੈ 8-10 ਲੱਖ ਜਿਹੜਾ ਕੋਈ ਵੱਟਦਾ ਨਾ ਉਹਦੀ ਲਾਗਤ ਵੀ ਬਹੁਤ ਹੁੰਦੀ ਆ ਵਾਸ਼ੀ 'ਚ। ਸਾਰੇ ਖਰਚੇ ਕੱਢ ਕੇ ਕੀ ਕੋਈ 1-2 ਲੱਖ ਬਚ ਜੂਗਾ ਨੂੰ। ਔਰ ਅਗਲੇ ਸਾਲ ਬੇਵਕੂਫੋ ਬੰਦਿਓ ਜੇ ਉਹਦੇ ਪੱਕੀ ਪਕਾਈ ਫਸਲ ਤੇ ਗੜੇ ਪੈ ਗਏ ਜਾਂ ਕੁਛ ਇਹੋ ਜਿਹੀ ਕੁਦਰਤੀ ਵਿਪਤਾ ਆ ਗਈ ਤਾਂ ਕੀ ਉਹਦਾ ਰਾਸ਼ਨ ਕਾਰਡ ਦੁਬਾਰਾ ਬਣਾਉਂਦੇ ਫਿਰੋਗੇ? ਇਹੋ ਜਿਹੇ ਤੇ ਲੋਕ ਨੇ, ਇਹੋ ਜਿਹੇ ਤੇ ਸਿਆਸਤਦਾਨ ਨੇ। ਸੋ ਇਹੋ ਜਿਹੀਆਂ ਕਹਾਣੀਆਂ ਨੇ। ਜੋ ਕਹਿਣਾ ਚਾਹੀਦਾ ਪ੍ਰਗਟ ਸਿੰਘ ਨੂੰ ਉਹ ਕਹਿਣਾ ਚਾਹੀਦਾ, ਠੋਕ ਕੇ ਕਹਿਣਾ ਚਾਹੀਦਾ ਕਿ ਭਾਈ ਪੇਮੈਂਟ ਜਿਹੜੀ ਆ ਵੇਲੇ ਸਿਰ ਕਰੋ। ਪਰ ਜੇ ਸਹੂਲਤਾਂ ਮਾੜੀਆਂ ਮੋਟੀਆਂ ਲੋਕਾਂ ਨੂੰ ਮਿਲਦੀਆਂ ਤੁਸੀਂ ਉਹ ਵੀ ਬੰਦ ਕਰਾਉਣੀਆਂ ਤੇ ਭਾਈ ਤਦ ਵੀ ਭਲਾ ਅਸੀਂ ਤੁਹਾਡਾ ਕੀ ਇੱਥੇ ਬੇਟਾ ਭੰਨ ਸਕਦੇ ਹਾਂ ਕੋਈ ਡਾਂਗ ਮਾਰ ਕੇ। ਹਾਂ ਨਹੀਂ ਤਾਂ ਬਾਅਦ ਤੁਹਾਨੂੰ ਦੂਜੀ ਪਾਰਟੀ 'ਚੋਂ ਆਫਰ ਹੋਈ ਜਾਣੀ, ਫਿਰ ਉੱਧਰ ਚੱਲ ਜਿਓ, ਹੋਰ ਉੱਥੇ ਕੀ। ਹਾਂ, ਅਕਾਲੀਆਂ ਨੇ ਸਬੂਤ ਨਾਲ ਦੱਸੀ ਬਾਦਲ ਦੀ ਪੈਨਸ਼ਨ, ਨਾਲ ਹੀ ਥੋਕ ਵਿੱਚ ਐਲਾਨੇ ਉਮੀਦਵਾਰ। ਇਸ ਵਾਰ ਕਿੰਨੇ ਕਿਲੋ ਆਏ ਜੀ ਉਮੀਦਵਾਰ? 64 ਜੀ 64 ਕਰਦੇ ਆ ਜੀ। ਤਾਂ ਮੇਰੇ ਖਿਆਲ ਦੇ ਨਾਲ ਜੇ ਆਪਾਂ ਵੇਖੀਏ ਨਾ ਤਾਂ ਲੰਬੀ ਤੇ ਮਜੀਠਾ ਇਹਨਾਂ 2 ਹਲਕਿਆਂ ਨੂੰ ਛੱਡ ਕੇ ਬਾਕੀ ਸਾਰੇ ਤਕਰੀਬਨ ਸਾਫ਼ ਹੋ ਗਏ ਆ। ਤੇ ਜਲਾਲਾਬਾਦ ਤੋਂ ਚਲੇ ਗਏ ਖੁਦ ਪ੍ਰਧਾਨ ਜੀ ਤੇ ਸਿਕੰਦਰ ਸਿੰਘ ਮਲੂਕਾ, ਰਾਮਪੁਰਾ ਫੂਲ ਤੋਂ ਜਨਮੇਜਾ ਸਿੰਘ ਸੇਖੋਂ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਹੀ ਆ ਕਰੀਬੀ, ਉਹ ਮੇਰੇ ਖਿਆਲ ਦੇ ਨਾਲ ਮੌੜ ਤੋਂ ਆ ਰਹੇ ਸਨ ਪਿਛਲੀ ਵਾਰੀ ਤੇ ਹੁਣ ਚਲੇ ਗਏ ਜੀਰੇ। ਇਸ ਤਰ੍ਹਾਂ ਕੁਛ ਵੱਡੇ ਨਾਮ ਹੈ, ਜਿਵੇਂ ਗੁਰਦਾਸਪੁਰ ਤੋਂ ਬੱਬੇ ਆਲੀ ਜੀ ਆ ਗਏ ਤੇ ਇੱਧਰ ਡਾਕਟਰ ਚੀਮਾ ਜੀ ਜਿਹੜੇ ਆ ਉਹ ਰੋਪੜ ਤੇ, ਉਹ ਹੁਣ ਕਹਿ ਲਓ ਕਿ ਰੋਪੜ ਤੇ ਉੱਥੇ ਦੇਖੋ ਚੁੱਪੜਦੇ ਆ ਕਿ ਕਿਸੇ ਨੂੰ ਆਪ ਚੁੱਪੜੇ ਜਾਂਦੇ ਆ। ਤਾਂ ਇੱਦਾਂ ਮਤਲਬ ਕਿ ਇਹ ਕੁਛ ਜਿਹੜੇ ਇਹਨਾਂ ਦੇ ਵੱਡੇ ਚਿਹਰੇ ਆ ਜਿਹੜੇ ਉਹਨਾਂ ਦਾ ਮੈਂ ਜ਼ਿਕਰ ਕੀਤਾ ਵਾ। ਤਾਂ ਗੱਲ ਇਹ ਆ ਕਿ ਦੇਖੋ ਲੰਬੀ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਜੇ ਤਾਂ ਸਿਹਤਯਾਬ ਰਹੇ ਪ੍ਰਕਾਸ਼ ਸਿੰਘ ਬਾਦਲ ਤਾਂ ਫਿਰ ਤਾਂ ਇਲੈਕਸ਼ਨ ਲੜਨਗੇ, ਨਹੀਂ ਤਾਂ ਫਿਰ ਹੋ ਸਕਦਾ ਕੋਈ ਇੱਥੇ ਬਦਲਾਅ ਹੋਵੇ ਟਿਕਟ। ਤਾਂ ਹੁਣ ਦੇਖੋ ਗੱਲ ਇਹ ਆ ਕਿ ਬਾਦਲ ਫੈਮਿਲੀ ਨੂੰ ਜਾਣੀ ਹੈ ਲੰਬੀ ਦੀ, ਉਹਦੇ ਵਿੱਚ ਫਿਰ ਬੀਬਾ ਬਾਦਲ ਵੀ ਇੱਕ ਆਪਸ਼ਨ ਹੋ ਸਕਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਜਲਾਲਾਬਾਦ ਚਲੇ ਹੀ ਗਏ ਨੇ।
ਤਾਂ ਉਹਨਾਂ ਨੇ ਪਹਿਲਾਂ ਹੀ ਵਾਅਦਾ ਕਰ ਲਿਆ ਸੀ ਕਿ ਮੈਂ ਇੱਥੇ ਜਲਾਲਾਬਾਦ ਤੋਂ ਇਲੈਕਸ਼ਨ ਲੜੂੰਗਾ। ਖੈਰ ਹੁਣ ਦੇਖੋ ਕੀ ਅੱਗੇ ਬਣਦਾ। ਤੇ ਮਜੀਠੇ ਵਾਲੀ ਮੇਰੇ ਹਿਸਾਬ ਦੇ ਨਾਲ ਤਾਂ ਸਾਫ਼ ਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਹੀ ਉੱਥੋਂ ਇਲੈਕਸ਼ਨ ਲੜੇਗਾ। ਤੇ ਦੂਜੀ ਗੱਲ ਜਿਹੜੀ ਆ, ਚਲੋ ਇਹਨਾਂ ਨੂੰ ਆਪਾਂ ਛੱਡ ਦਿੰਦੇ ਹਾਂ, ਇਹ ਤਾਂ ਕੈਂਡੀਡੇਟ ਹੁਣ ਲਾਲ ਨਹੀਂ ਜਾਣੇ ਆ। ਵਿਰੋਧੀ ਧਿਰਾਂ ਐਵੇਂ ਫਾਰਮੈਲਿਟੀ ਜੀ ਕਰੀ ਜਾਂਦੇ ਆ ਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਜੀ, ਫਲਾਂ ਹੋ ਜਾਣੇ। ਅਗਲੇ ਨੇ ਚਲੋ ਆਪਦੇ ਉਮੀਦਵਾਰ ਐਲਾਨਣੇ, ਉਹ ਆਪਦੀ ਖਾਨਾ ਪੂਰਤੀ ਕਰੀ ਜਾਂਦੇ ਆ। ਇਹ ਜਿਹੜੀ ਦੂਜੀ ਗੱਲ ਕੀਤੀ ਆ ਨਾ ਪੈਨਸ਼ਨ ਵਾਲੀ, ਤੁਸੀਂ ਆਪਾਂ ਅੱਗੇ ਵੀ ਕਈ ਵਾਰੀ ਇਹਨਾਂ ਮੁੱਦਿਆਂ ਤੇ ਗੱਲ ਕੀਤੀ ਆ। ਦਰਅਸਲ ਕੀ ਹੁੰਦਾ ਆ ਕਿ ਕਈ ਵਾਰੀ ਨਾ ਸਿਆਸੀ ਪੋਜੀਸ਼ਨ ਇੰਨੀ ਕਸੂਤੀ ਹੋ ਜਾਂਦੀ ਹੈ ਨਾ ਦਲਾਂ ਦੀ ਕਿ ਸਫਾਈ ਜਿਹੜੀ ਆ ਨਾ ਫਿਰ ਬਹੁਤ ਠੋਸ ਦੇਣੀ ਪੈਂਦੀ ਆ। ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹ ਅਕਸਰ ਚਰਚਾ ਹੋ ਜਾਂਦੀ ਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੀ ਪੈਨਸ਼ਨ ਮਿਲਦੀ ਉਹ 5 ਲੱਖ ਰੁਪਈਆ ਹੈ। ਤਾਂ ਐਤਕੀ ਕੀ ਕੀਤਾ ਇਹਨਾਂ ਨੇ, ਐਤਕੀ ਇਹਨਾਂ ਨੇ ਪਾਈ ਆ ਆਰਟੀਆਈ ਦਾ ਜਵਾਬ ਲੈ ਕੇ ਵਿਧਾਨ ਸਭਾ ਤੋਂ ਕਿ ਲਓ ਭਾਈ ਦੱਸੋ ਕਿ ਕਿੰਨੇ ਰੁਪਈਏ ਮਿਲਦੇ ਆ ਪ੍ਰਕਾਸ਼ ਸਿੰਘ ਬਾਦਲ ਨੂੰ ਪੈਨਸ਼ਨ ਦੇ। ਤਾਂ ਉਹ ਕਹਿੰਦੇ ਜੀ ਦੁੱਕੀ ਨਹੀਂ ਮਿਲਦੀ, ਕਿਉਂਕਿ ਜਿਹੜੀ ਵਿਵਸਥਾ ਹੈ, ਜਿਹੜਾ ਪ੍ਰਬੰਧ ਹੈ ਉਹ ਇਹ ਆ ਕਿ ਜਿਹੜਾ ਕੋਈ ਮੌਜੂਦਾ ਵਿਧਾਇਕ ਆ ਉਹਨੂੰ ਕੱਖ ਨਹੀਂ ਮਿਲਣਾ, ਜਦ ਉਹ ਸਾਬਕਾ ਹੋ ਜਾਊਗਾ ਤਦ ਉਹਨੂੰ ਪੈਨਸ਼ਨ ਬਣ ਕੇ ਦੇਵਾਂਗੇ। ਤੇ ਇੱਧਰ ਉਹ ਕਹਿੰਦੇ ਆ ਕਿ ਬਾਦਲ ਸਾਹਿਬ ਤੇ ਭਾਈ ਮੌਜੂਦਾ ਨੇ। ਸੋ ਇਹਨਾਂ ਨੇ ਆਰਟੀਆਈ ਦਾ ਜਿਹੜਾ ਜਵਾਬ ਆ ਉਹ ਲੋਕਾਂ ਦੇ ਵਿੱਚ ਰੱਖਿਆ। ਪਰ ਵੇਖੋ ਗੱਲ ਇਹ ਆ ਕਿ ਚਲੋ ਠੀਕ ਆ, ਸਫਾਈ ਦੇਣੀ ਇਹਨਾਂ ਦਾ ਕੰਮ ਆ, ਪਰੰਤੂ ਉਸ ਕਾਗਜ਼ ਤੇ ਕਿਤੇ ਨਹੀਂ ਲਿਖਿਆ ਕਿ ਜਿਸ ਦਿਨ ਸਾਬਕਾ ਹੋ ਗਏ ਪ੍ਰਕਾਸ਼ ਸਿੰਘ ਬਾਦਲ, ਮਤਲਬ ਕਿ ਜਿਸ ਦਿਨ ਉਹ ਸਾਬਕਾ ਹੋ ਜਾਂਦੇ ਆ ਕਿ ਉਸ ਦਿਨ ਉਹ ਸਾਰੀਆਂ ਪੈਨਸ਼ਨਾਂ ਨਹੀਂ ਲੈਣਗੇ, ਐਸਾ ਵੀ ਕਿਤੇ ਨਹੀਂ ਲਿਖਿਆ। ਤਾਂ ਚਲੋ ਮੈਂ ਤਾਂ ਇਹ ਕਹਾਂਗਾ ਕਿ ਸਿਹਤਯਾਬ ਰਹਿਣ, ਉਮਰ ਦਰਾਜ਼ ਹੋਣ, ਹੋਰ ਵੀ ਉਮਰ ਉਹਨਾਂ ਦੀ ਲੰਬੀ ਹੋਵੇ, ਪਰ ਜਿਸ ਦਿਨ ਉਹ ਸਾਬਕਾ ਹੋ ਗਏ ਫਿਰ ਤਾਂ ਖਾਤੇ 'ਚ ਪੈਣ ਲੱਗ ਜਾਣੀ ਹੈ ਨਾ। ਮਤਲਬ ਕਿ ਪੈਨਸ਼ਨਾਂ ਤੇ ਹੈ, ਪਰ ਹਾਂ ਇਹ ਗੱਲ ਸਹੀ ਆ ਕਿ ਮੌਜੂਦਾ ਵਿਧਾਇਕ ਨੂੰ ਪੈਨਸ਼ਨ ਨਹੀਂ ਮਿਲਦੀ। ਪਰ ਇਹ ਵੀ ਦੱਸਣ ਦੀ ਚੇਸ਼ਟਾ ਜ਼ਰੂਰ ਕਰਨੀ ਚਾਹੀਦੀ ਆ ਕਿ ਮੈਡੀਕਲ ਬਿੱਲ ਕਿੰਨੇ ਪਏ ਨੇ। ਮੈਡੀਕਲ ਬਿੱਲ ਜਿਹੜੇ ਆ ਬਾਦਲ ਫੈਮਿਲੀ ਦੇ ਕਰੋੜਾਂ 'ਚ ਪਏ ਨੇ। ਜਦੋਂ ਬੀਬੀ ਬਾਦਲ ਜੀ ਦਾ ਇਲਾਜ ਹੋਇਆ ਨਾ, ਮੇਰੇ ਖਿਆਲ ਦੇ ਨਾਲ ਇੱਧਰ ਹੋਇਆ ਸੀ ਸ਼ਾਇਦ US ਦੇ ਵਿੱਚ ਜੀ। ਔਰ ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੀਆਂ ਜਿਹੜੀਆਂ 2 ਟੌਪ ਦੀਆਂ ਫੈਮਲੀਆਂ, ਇੱਕ ਇਹ ਤੇ ਇੱਕ ਬਰਾੜਾਂ ਦੀ ਫੈਮਿਲੀ ਤੋਂ ਸ਼ਾਇਦ ਤੁਸੀਂ ਵਾਕਫ ਨਾ ਹੋਵੋ, ਹਰਚਰਨ ਸਿੰਘ ਬਰਾੜ ਜਿਹੜੇ ਸਾਬਕਾ ਮੁੱਖ ਮੰਤਰੀ ਆ, ਉਹਨਾਂ ਦੀ ਫੈਮਿਲੀ ਦਾ ਵੀ ਬਿੱਲ ਜਿਹੜਾ ਹੈ ਉਹ ਬਹੁਤ ਪਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਠੀਕ ਹੈ ਤੁਸੀਂ ਪੈਨਸ਼ਨ ਨਹੀਂ ਲੈ ਰਹੇ, ਔਰ ਇਹ ਕਿਤੇ ਨਾ ਕਿਤੇ ਕਨਫਿਊਜ਼ਨ ਵੀ ਸੀਗੀ, ਚਲੋ ਦੂਰ ਕਰ ਦਿੱਤੀ, ਚੰਗੀ ਗੱਲ ਹੈ, ਤੁਹਾਡਾ ਕੰਮ ਹੈ। ਪਰੰਤੂ ਬਹੁਤ ਕੁਝ ਹੈ ਸਰ ਕਿ ਤੁਸੀਂ ਉਹ ਨਹੀਂ ਦੱਸਦੇ ਕਿ ਅਥਾਹ ਬਿੱਲ, ਯਾਨੀ ਇੱਕ ਐਸਾ ਪ੍ਰਬੰਧ ਕਰ ਦਿੱਤਾ ਗਿਆ ਜਿਹੜਾ ਖਰਚਾ ਕੁਛ 100 ਰੁਪਈਏ ਹੁੰਦਾ ਸੀ ਪਹਿਲਾਂ ਮੈਡੀਕਲ ਦਾ, ਫਿਰ ਚੱਕ ਕੇ ਉਹ ਜਿਹੜੀ ਹੱਦ ਹਟਾ ਕੇ ਉਹਨੂੰ ਅਨਲਿਮਿਟਿਡ ਕਰ ਦਿੱਤਾ ਗਿਆ। ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈਗਾ ਕਿ ਹਾਂ ਭਾਈ ਇਲਾਜ ਕਿੱਥੋਂ ਹੋਣਾ, ਕਿੰਨਾ ਕਰਵਾ ਸਕਦਾ, ਜਿੰਨਾ ਮਰਜ਼ੀ ਕੋਈ ਮੈਡੀਕਲ ਕਲੇਮ ਕਰੀ ਜਾਵੇ। ਇਹ ਚੀਜ਼ਾਂ ਵੀ ਤੇ ਹੈਗੀਆਂ ਨੇ ਨਾ। ਜੀ ਜੀ ਜੀ। ਸੋ ਹੋਰ ਕਈ ਕੁਛ ਜਿਹੜੀਆਂ ਇਸ ਦੇ ਵਿੱਚ ਜੁੜੀਆਂ ਆ। ਮਿਸ਼ਨ ਪੰਜਾਬ ਤਹਿਤ ਗੁਰਨਾਮ ਚੜੂਨੀ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਮਿਲ ਕੇ ਲੜਨਗੇ ਚੋਣ। ਇਹ ਮਹੀਨਾ ਪਹਿਲੋਂ ਵੀ ਇਹੀ ਸੀਗਾ, ਫਿਰ ਯੂ ਟਰਨ ਸੀਗਾ, ਹੁਣ ਇਹ ਦੁਬਾਰਾ ਇੱਥੇ ਆ। ਗੱਡੀ ਕਿੱਥੇ ਪਹੁੰਚੀ ਜੀ ਇਹਨਾਂ ਦੀ? ਦੇਖੋ ਗੱਡੀ ਇਹਨਾਂ ਦੀ ਮੈਨੂੰ ਲੱਗਦਾ ਪੰਜਾਬ 'ਚ ਹੀ ਘੁੰਮੇਗੀ। ਇਹਨਾਂ ਨੇ ਸਾਫ਼ ਕੀਤਾ ਕਿ ਮੈਂ ਤਾਂ ਇਲੈਕਸ਼ਨ ਨਹੀਂ ਲੜਾਂਗਾ ਭਾਈ, ਮੈਂ ਖੁਦ ਇਲੈਕਸ਼ਨ ਨਹੀਂ ਲੜਾਂਗਾ ਤੇ ਨਾ ਹੀ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਇਹ ਚੋਣ ਲੜੀ ਜਾਊਗੀ। ਪਰ ਇਹਦੀ ਖਾਤਰ ਆਮ ਲੋਕਾਂ ਨੂੰ ਇਕੱਠਾ ਕਰਕੇ ਇੱਕ ਮੰਚ ਜ਼ਰੂਰ ਤਿਆਰ ਕੀਤਾ ਜਾਊਗਾ। ਤੇ ਮਿਸ਼ਨ ਪੰਜਾਬ ਕਹਿੰਦੇ ਕਿ ਮੇਰਾ ਨਿੱਜੀ ਵਿਚਾਰ ਆ, ਸੰਯੁਕਤ ਕਿਸਾਨ ਮੋਰਚੇ ਦਾ ਨਹੀਂ। ਤਾਂ ਇਸ ਤਰ੍ਹਾਂ ਕੁਛ ਉਹ ਚੀਜ਼ਾਂ ਫਿਰ ਉਹ ਕਹਿ ਗਏ ਨੇ, ਤਾਂ ਇੱਕ ਵਾਰੀ ਸ਼ਾਂਤ ਪਾਣੀ ਦੇ ਵਿੱਚ ਫਿਰ ਹਲਚਲ ਹੋਈ ਆ। ਤੇ ਗੱਲ ਜਿਹੜੀ ਭੌਂ ਚੌਂਕੇ ਆ ਜਾਂਦੀ ਆ, ਉਹ ਵੇਖੋ ਇਸ ਟਾਈਮ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਸਹਿਮਤੀ ਦਾ ਮਾਮਲਾ, ਤਾਂ ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਕਿ ਅਸੀਂ ਭਾਜਪਾ ਦਾ ਛੱਡ ਕੇ, ਮਤਲਬ ਕਿ ਭਾਜਪਾ ਨੂੰ ਤਾਂ ਅਸੀਂ ਕੋਈ ਰਹਿਤ ਨਹੀਂ ਦੇਣੀ, ਦੂਜਿਆਂ ਦਾ ਕੋਈ ਵਿਰੋਧ ਨਹੀਂ ਕਰਾਂਗੇ, ਜਦ ਕਿ ਰਾਜੇਵਾਲ ਸਾਹਿਬ ਕਹਿੰਦੇ ਕਿ ਅਸੀਂ ਸਾਰਿਆਂ ਦਾ ਹੀ ਕਰਾਂਗੇ। ਇੱਧਰ ਦੂਜੇ ਪਾਸੇ ਇਹ ਕਹਿੰਦੇ ਆ ਪੰਜਾਬ ਵਾਲੇ, ਉਹ ਕਹਿੰਦੇ ਕਿ ਨਹੀਂ ਅਸੀਂ ਪੰਜਾਬ 'ਚ ਇਲੈਕਸ਼ਨ ਨਹੀਂ ਲੜਨਾ, ਚੜੂਨੀ ਸਾਹਿਬ ਕਹਿੰਦੇ ਕਿ ਅਸੀਂ ਤਾਂ ਲੜਾਂਗੇ। ਹੁਣ ਦੂਜੇ ਪਾਸੇ ਕੀ ਹੋਇਆ ਕਿ ਅੱਜ 2 ਥਾਈਂ ਅਮਰਿੰਦਰ ਸਿੰਘ ਪ੍ਰੋਗਰਾਮ ਕਰ ਗਿਆ, ਉੱਥੇ ਵੀ ਸਵਾਲ ਹੋ ਰਹੇ ਕਿਸਾਨ ਆਗੂਆਂ ਨੂੰ, ਔਰ ਨਾਲ ਹੁਣੇ ਹੀ ਮਨਜੀਤ ਸਿੰਘ ਰਾਏ ਔਨ ਰਿਕਾਰਡ ਮੰਨ ਕੇ ਗਿਆ ਇੱਕ ਚੈਨਲ ਤੇ, ਮਨਜੀਤ ਸਿੰਘ ਰਾਏ ਨੋਟ ਕਰ ਲਿਓ ਕਿ ਰਾਜੇਵਾਲ ਉਹ ਲੀਡਰ ਸੀਗਾ
जिन्ने उदण जिदण लड्डू खवाए आ, ਜਿਹੜੇ ਕਿ ਬਾਅਦ ਦੇ ਵਿੱਚ ਹੋਰਡਿੰਗ ਵਗੈਰਾ ਵੀ ਲੱਗੇ ਜਿਨ੍ਹਾਂ ਚੀਜ਼ਾਂ ਦੇ, ਜੀ ਤਾਂ ਜਿਹੜੇ ਲੱਡੂ ਖਵਾਏ ਆ ਉਸ ਤੋਂ ਇਲਾਵਾ ਇੱਕ ਲੀਡਰ ਦਾ ਨਾਂ ਆ ਰਿਹਾ ਸੀਗਾ ਕਿ ਇੱਕ ਲੀਡਰ ਨੇ ਉੱਤੇ ਕਿਹਾ ਕਿ ਲਓ ਜੀ ਤੁਹਾਨੂੰ ਤੇ ਨਾਰਾ ਵੀ ਚੰਗਾ ਮਿਲ ਗਿਆ ਹੋਣਾ ਇਲੈਕਸ਼ਨ ਵਾਸਤੇ, ਆ ਜਿਹੜਾ ਗੰਨੇ ਦਾ ਮੁੱਲ ਵਾਲਾ ਮਤਲਬ ਕਿ, ਤੇ ਉਹ ਮੰਨ ਕੇ ਗਏ ਮਨਜੀਤ ਸਿੰਘ ਰਾਏ ਕਿ ਉਹ ਰਾਜੇਵਾਲ ਨੇ ਗੱਲ ਕਹੀ ਸੀ, ਪਰ ਉਹਨੇ ਕਹੀ ਕਿਸੇ ਹੋਰ ਵੇ ਨਾਲ ਸੀ। ਮਤਲਬ ਕਿ ਜਾ ਕੇ ਦੱਸ ਰਹੇ ਨੇ ਹੁਕਮਰਾਨਾਂ ਨੂੰ ਕਿ ਤੁਹਾਡੇ ਲਈ ਆ ਸਾਡਾ ਨਾਰਾ ਜਿਹੜਾ ਨਾ ਉਹ ਕੰਮ ਆਏਗਾ। तो कहने का मतलब यह है कि किसान आगू जिदा हूँ चड़ूनी साहब है, देखो इलैक्शन आपू भी पता है कि जिस स्टेज पर आके तुसी ऐलान किया वा, इतों मैनू नहीं लगता कि तुसी कोई रवायती पार्टियां का बहुत बड़ा नुकसान कर दोगे। उल्टा की है कि उन्होंने दो धिरां का शायद फायदा हो जाएगा, दो धिरां का फायदा हो जाएगा। जिहड़ी विरोधी वोट आ, मतलब कि जिहड़ा आपां कहने आ कि एंटी इनकमेंसी वाला वोट हो जाता है, ਜਾਂ कह लो कि एक स्विंग होने वाला वोट होंदा है, वो वोट जिहड़ा पाट जाएगा। मेरा तो यही मनना है कि इस मौके पर आके कोई चमत्कार की आस नहीं रखी जा सकती कि बहुत बड़ा पोलिटिकली आपां रेवोल्यूशन देख लवांगे पंजाब च। हालांकि उम्मीद जरूर है मैनू कि जिस दिन चंगा राजसी बदल आया पंजाब की धरती तो आएगा, जरूर आएगा, वो कोई दिक्कत नहीं है, और वो मॉडल होएगा, पूरे इंडिया वास्ते मॉडल होएगा। परंतु हाल की घड़ी नज़र नहीं आ रहा, हाल की घड़ी वो नज़र नहीं आ रहा। जेकर चड़ूदी साहब ये फैसला लेंदे आ तां ये वेखना होएगा कि उसका नुकसान किहनूं हुंदा ते फायदा किहनूं हुंदा। नुकसान का मैं जिवें कहा कि विरोधी धिर दी वोट आ वो पाड़ जाएगी, और विरोधी धिर दी वोट जदों भी पाड़दी है तां रवायती वोटां दा जिहड़ा बैंक हुंदा किसी भी पार्टी दे नाल जुड़िया वो स्थिर हो जाता है, उन्हें तां रहना ही रहना है। तो फिर उन्होंने फायदा हो जाता क्योंकि उन्होंने वोट जी है वो 30 भी मिल जाए, 30 भी होवे तो डंग सर जाता है। तो कितने जे मान लो ओपोजिशन की वोट जी है वो 70 है या 60 है 50 है, जो एक थां ते बजवी है, जो दो थावां ते बजवी है तो आपे टक्कर च हो जाती है गल। सो ये चीज़ चड़ूनी साहब को वेखनी पवेगी। और दूजी गल है कि इत्थों के ये नहीं है कि कल्ले किसान मुद्दे आ, इत्थे 38% हिंदू ने, उन्होंने अपने होर कारोबार है। हालांकि चलो आप देखा कि पंजाब सारा इस मामले च ना लिया। इस तो इलावा एससी भाईचारे की बहुत वड्डी वसों उन्होंने होर समस्यावां ने, बहुत सारिया समस्यावां ने। अज उन्होंने मोती महल का घराव किया, मेरे ख्याल के प्रोग्राम से पता नहीं सफल होए या कि नहीं होए। तो उन्होंने अपन समस्यावां ने लोकल सरकार के नाल, सो अपने मुद्दे। सो इस तरह का जे तो कोई वो बनाना चाहते हैं तो वो फिर तुहानूं काफ़ी मेहनत करनी पवेगी। हरेक वर्ग नूं नाल लेना पऊगा, हरेक भाईचारे नूं नाल लेना पऊगा। ते किसान क्योंकि देखो ये साफ जी गल है, सीधी जी गल आ कि किसान ठीक आ, लड़ाई दे विच इदां ही लगदा है कि वो एक झंडे हेठ है ते हैगा भी आ। परंतु इत्थे आपां जो पंजाब की राजनीति नूं माड़ा मोटा समझने आ वो इहो ही आ कि किसान हेठां आके पार्टियां च वंडिया जांदा है, और उहनूं तुसीं किवें इकट्ठिया कर लोगे, एक बहुत बड़ा चैलेंज है। सोच लेना चाहिए इन्हां नूं। जी 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 जी। अगली मिनटों जी गल करिए, गुरदास मान जमानत हासिल करने लई हाई कोर्ट पहुंचा। जी तुरिया फिरे हुण मैं तुहानूं उदण ही कहता सीगा कि इहनूं जाना ही पैना, हाई कोर्ट धक्के खाएगा। ते गल जिहड़ी है कि जिवें आपां देखते ही हुंदे आ अक्सर जुडिशरी दे विच ये कहानियां कई बार जदों उलझ जांदियां ने तां फिर मामूली जिहा केस लगदा हुंदा कि यार एड्डी कोई वड्डी गल नहीं है, मामूली जिहा केस लगदा जी जिहड़ा वो भी हड़ाट पवा दिंदा। सो गुरदास मान हाई कोर्ट पहुंचा क्योंकि जलंधर सैशन कोर्ट ने काफ़ी वड्डी टिप्पणी करके उसकी जमानत जी है खारिज कर दी सी। काफ़ी वड्डी टिप्पणी की सी, वो लभ लवांगे आपां कोर्ट का फैसला, काफ़ी जबरदस्त टिप्पणी सी तो ये हुण जमानत तो हासिल कर ही लेगा, हाई कोर्ट के विच जमानत हो जाएगी, कोई वड्डी गल नहीं है। 295 आ चलो अज या कल च हो ही जानी है जमानत। पर मेरे ख्याल दे नाल अकल आ जाएगी, हुण दूजिआं नूं भी अकल आ जाएगी कि किस तरह सियाणिਆਂ ने जिहड़ी गल कही है कि पहला तोलो फिर बोलो। तो ये चीज़ भुल्लनी नहीं चाहिए। सियाणी उम्र के विच कोर्ट कचहरियां च धक्के खाने कोई ठीक गल नहीं हुंदी। जे आपां देखीए इस टाइम पूरे जे पंजाबी कम्यूनिटी नूं देखीए तां जिन्ना गुरदास मान नूं प्यार दिता, जिन्ना NRIs ने पैसा लुटाया, मैं कहना कि दहाकियां तक वो सिलसिला चलता रहा। अज के दौर के जे तुसीं देखोगे तो किन्ने लोग आ
ਜਿਹੜੇ ਗੁਰਦਾਸ ਮਾਨ ਦੇ ਉਪਾਸ਼ਕ ਸੀ, ਪਰ ਅੱਜ ਉਹਨਾਂ ਚੀਜ਼ਾਂ ਦਾ ਵਿਰੋਧ ਕਰ ਰਿਹਾ ਹੈ ਜਿਨ੍ਹਾਂ ਚੀਜ਼ਾਂ ਕਰਕੇ ਗੁਰਦਾਸ ਮਾਨ ਸਮਝਿਆ ਜਾਂਦਾ ਸੀਗਾ ਕਿ ਸਿਆਣਾ ਬੰਦਾ, ਪਰ ਜਦੋਂ ਖੁੱਲ ਕੇ ਮੈਦਾਨ 'ਚ ਆਇਆ ਤਾਂ ਲੋਕਾਂ ਨੇ ਆਪਣੇ ਆਪ ਦਾ ਹੀ ਮੱਥਾ ਪਿੱਟਿਆ ਕਿ ਯਾਰ ਇਸ ਬੰਦੇ ਨੂੰ ਅਸੀਂ ਬਹੁਤ ਸਿਰੇ ਦਾ ਬੰਦਾ ਮੰਨਦੇ ਸਾਂ। ਜੀ ਜੀ, ਇਹਨੇ ਮਾਫੀ ਵਾਲੀ ਵੀ ਜਿਹੜੀ ਕਹਿਣ ਨੂੰ ਇਹਨੇ ਘੱਲੀ ਸੀਗੀ ਵੀਡੀਓ ਵੀ ਜਿਹੜੀ ਇਹਨੇ ਬਣਾਈ ਸੀਗੀ। ਸੋ ਪਰ ਲੋਕਾਂ ਦੇ ਨਹੀਂ ਹਲਕ 'ਚੋਂ ਜਿਹੜੀ ਇਸ ਦੀ ਮਾਫੀ ਜਿਹੜੀ ਉਹ ਨਿਕਲ ਰਹੀ। ਸੋ ਵੇਖਦੇ ਹਾਂ ਕੀ ਬਣਦਾ ਇਹਦਾ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ ਜੀ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।